ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਹਰਦਿਲ ਅਜ਼ੀਜ਼ ਭੁਲੇਖਾ ਟੀਵੀ ਵੱਲੋਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਮੈਂ ਹਾਂ ਤੁਹਾਡਾ ਸੇਵਕ। ਅੱਜ ਦੀ ਗੱਲ ਹੈ ਅਮਰੀਕਾ ਦੇ ਬਾਰੇ ਵਿੱਚ ਔਰ ਇਹ ਖਾਸ ਪ੍ਰੋਗਰਾਮ ਹੈ ਉਹਨਾਂ ਬੇਲੀਆਂ ਲਈ ਜਿਹੜੇ ਅਮਰੀਕਾ ਵਸਦੇ ਨੇ, ਸਾਡੇ ਪੰਜਾਬੀ ਭੈਣ ਭਰਾਵਾਂ ਲਈ। ਤੇ ਗੱਲ ਹੈ ਵਾਈਟ ਕ੍ਰਿਸਮਸ ਦੀ। ਪਹਿਲੇ ਇਹ ਸੋਚ ਲਵੋ ਤੁਸੀਂ ਅਮਰੀਕਾ ਵੇਖਿਆ ਜਾਂ ਨਹੀਂ ਵੇਖਿਆ। ਜੇ ਨਹੀਂ ਵੇਖਿਆ ਤੇ ਮੈਂ 1 ਮਿੰਟ ਵਿੱਚ ਵਿਖਾ ਦੇਣਾ ਵਾ। ਖੋਲੋ YouTube ਤੇ ਵੇਖੋ ਅਮਰੀਕਾ। ਇਹ ਪਈਆਂ 52 ਰਿਆਸਤਾਂ, ਕੋਈ ਇੱਧਰ ਪਈ ਤੇ ਕੋਈ ਉੱਧਰ ਪਈ। ਅਮਰੀਕਾ ਦਾ ਵੇਖਣ ਦਾ ਕੀ ਹੈ, ਜਦੋਂ ਮਰਜ਼ੀ ਚਾਹੋ ਅਮਰੀਕਾ ਵੇਖ ਲਵੋ। ਭਾਵੇਂ ਅੱਖਾਂ ਬੰਦ ਕਰਕੇ ਵੇਖ ਲਵੋ ਤੇ ਭਾਵੇਂ ਅੱਖਾਂ ਖੋਲ ਕੇ ਵੇਖ ਲਵੋ, ਵੇਖਣਾ ਤੇ ਅਮਰੀਕਾ ਹੀ ਹੈ ਨਾ। ਇਹ ਗੱਲ ਹੈ ਵਾਈਟ ਕ੍ਰਿਸਮਸ ਦੀ, ਮੈਨਹਟਨ ਦੀ, ਜਿੱਥੇ ਸਲੀਮਾ ਚਾਲਬਾਜ਼ ਗਿਆ। ਸਲੀਮਾ ਚਾਲਬਾਜ਼ ਮੈਨਹਟਨ ਗਿਆ ਇਸ ਲਈ ਕਿ ਉਸ ਨੂੰ ਅਮਰੀਕਾ ਜਾਣ ਦੀ ਬੜੀ ਖਾਹਿਸ਼ ਸੀ, ਬੜਾ ਸ਼ੌਕ ਸੀ ਅਮਰੀਕਾ ਜਾਣ ਦਾ। ਤੇ ਉਹਦਾ ਖਿਆਲ ਸੀ ਕਿ ਅਲਜ਼ਬਥ ਟੇਲਰ ਨੇ ਆਪਣੀ ਮੁਸਕਰਾਹਟ ਉਹਦੇ ਕੋਲੋਂ ਮੁਸਤਾਰ ਲਈ ਹੈ। ਇਸ ਦੀ ਇਨਵੈਸਟੀਗੇਸ਼ਨ ਲਈ ਉਹ ਅਮਰੀਕਾ ਜਾਣਾ ਚਾਹੁੰਦਾ ਸੀ। ਇਹ ਵੀ ਦੇਖ ਲਵੋ ਕਿ ਸਲੀਮੇ ਚਾਲਬਾਜ਼ ਦੇ ਨਾਂ ਦੇ ਵਿੱਚ ਚਾਲਬਾਜ਼ ਕਿੱਥੋਂ ਆਇਆ। ਬਕੌਲ ਉਹਦੇ 8ਵੀਂ ਵਿੱਚ 7ਵੀਂ ਵਾਰੀ ਫੇਲ ਹੋਇਆ ਤੇ ਉਹਦੇ ਅੱਬਾ ਜੀ ਨੇ ਕੁੱਕੜ ਬਣਾ ਕੇ ਇੰਜ ਕੁੱਟਿਆ ਕਿ ਉਹਦੀ ਲੱਤ ਬੇਲੱਤ ਹੋ ਗਈ, ਲੰਗੜਾ ਕੇ ਟੁੱਟਦਾ ਰਿਹਾ, ਉਹਦੀ ਚਾਲ ਖਰਾਬ ਹੋ ਗਈ। ਜਦ ਕਿ ਉਹਦੇ ਬੇਲੀਆਂ ਦਾ ਕਹਿਣਾ ਹੈ ਉਹਦਾ ਚਾਲ ਚੱਲਣ ਸ਼ੁਰੂ ਤੋਂ ਹੀ ਖਰਾਬ ਸੀ, ਇਸ ਲਈ ਉਸ ਨੂੰ ਚਾਲਬਾਜ਼ ਦਾ ਖਿਤਾਬ ਮਿਲਿਆ ਹੈ। ਇਹ ਵਿੱਚੋਂ ਬਾਜ਼ ਕਿੱਥੋਂ ਆਇਆ? ਬਕੌਲ ਸਲੀਮੇ ਚਾਲਬਾਜ਼ ਦੇ ਬਾਜ਼ ਇਸ ਲਈ ਆਇਆ ਕਿ ਉਹਨੂੰ ਸ਼ੌਕ ਸੀ ਉੱਡ ਕੇ ਅਮਰੀਕਾ ਜਾਣ ਦਾ, ਬਾਜ਼ ਬਣ ਕੇ ਅਮਰੀਕਾ ਜਾਣ ਦਾ। ਤੇ ਇਸ ਲਈ ਉਹਦਾ ਖਿਆਲ ਸੀ ਉਹ ਰਾਈਟ ਬਰਾਦਰਨ ਤਰ੍ਹਾਂ, ਕਿ ਜਿਵੇਂ ਰਾਈਟ ਬਰਾਦਰਾਂ ਨੇ ਜਹਾਜ਼ ਆਜ਼ਾਦ ਕੀਤਾ ਸੀ, ਉਹਨੇ ਵੀ 2 ਛੱਜ ਲਿੱਤੇ, ਇੱਕ ਇੱਧਰ ਬਣਿਆ ਇੱਕ ਇੱਧਰ ਬਣਿਆ। ਉਹਨੇ ਕਿਹਾ ਉੱਡੋ ਤੇ ਸਿੱਧਾ ਜਾ ਕੇ ਅਮਰੀਕਾ ਫੁੱਟੋ। ਜਿਵੇਂ ਉਸਨੇ ਉੱਡਣ ਲਈ ਛਾਲ ਮਾਰੀ, ਮੂੰਹ ਭਰਨੇ ਥੱਲੇ ਪਿਆ ਤੇ ਇੰਜ ਉਹਦਾ ਨਾਂ ਬਾਸ ਵਿੱਚ ਸ਼ਾਮਲ ਹੋ ਗਿਆ। ਉਹ ਬਣ ਗਿਆ ਸਲੀਮਾ ਚਾਲਬਾਜ਼। ਜਦ ਕਿ ਬੇਲੀਆਂ ਦਾ ਆਖਣਾ ਸੀ ਕਿ ਬਾਜ਼ ਦਾ ਲਫ਼ਜ਼ ਇਸ ਲਈ ਆਇਆ ਕਿ ਉਹ ਬਟੇਰ ਬਾਜ਼ ਸੀ, ਮੁਰਗਬਾਜ਼ ਸੀ, ਕਬੂਤਰਬਾਜ਼ ਸੀ, ਇਸ ਲਈ ਉਹ ਬਣ ਗਿਆ ਸਲੀਮਾ ਚਾਲਬਾਜ਼। ਹੁਣ ਸਲੀਮਾ ਚਾਲਬਾਜ਼ ਜਾਂਦਾ ਹੈ ਅਮਰੀਕਾ। ਤੇ ਅਮਰੀਕਾ ਵਿੱਚ ਕੀ ਹੈ? ਵਾਈਟ ਕ੍ਰਿਸਮਸ। ਅਗਲੀ ਕਹਾਣੀ ਤੁਹਾਨੂੰ ਸਲੀਮਾ ਚਾਲਬਾਜ਼ ਆਪਣੇ ਮੂੰਹ ਹੀ ਸੁਣਾਉਂਦਾ ਹੈ, ਡਾਇਰੈਕਟ ਸੁਣਾਉਂਦਾ ਹੈ, ਆਮਨੇ ਸਾਹਮਣੇ ਸੁਣਾਉਂਦਾ ਹੈ ਤੇ ਗੱਜ ਵੱਜ ਕੇ ਸੁਣਾਉਂਦਾ ਹੈ। ਗੱਲ ਹੋ ਰਹੀ ਹੈ ਵਾਈਟ ਕ੍ਰਿਸਮਸ ਦੀ। ਤੇ ਸਲੀਮਾ ਚਾਲਬਾਜ਼ ਪਰੇਸ਼ਾਨ ਸੀ, ਉਹਦੇ ਹੱਥ ਵਿੱਚ ਫੁੱਲ ਸਨ ਤੇ ਉਸ ਵਾਈਟ ਕ੍ਰਿਸਮਸ ਦੀ ਸ਼ਾਮ ਉਹ ਫੁੱਲ ਵੇਚਣਾ ਚਾਹੁੰਦਾ ਸੀ, ਇਸ ਲਈ ਕਿ ਪਿੱਛੇ ਪੱਤੋਕੀ ਵਿੱਚ ਉਹਦੀ ਮਾਂ ਬਿਮਾਰ ਸੀ। ਤੇ ਉਹਦਾ ਖਿਆਲ ਸੀ ਜੇ ਅੰਮਾ ਨੂੰ ਕੁਛ ਹੋ ਗਿਆ ਤੇ ਲੋਕੀ ਕਹਿਣਗੇ ਪੁੱਤਰ ਅਮਰੀਕਾ ਦੇ ਵਿੱਚ ਮੌਜਾਂ ਕਰਦਾ ਫਿਰਦਾ ਹੈ, ਅਯਾਸ਼ੀਆਂ ਕਰਦਾ ਫਿਰਦਾ ਹੈ। ਤੇ ਅੰਮਾ ਜੀ ਉਹਨੂੰ ਵੇਖਣ ਲਈ ਤੜਫ ਤੜਫ ਕੇ ਮਰ ਗਏ। ਤੇ ਸਲੀਮਾ ਉਹਦੇ ਦਿਲ ਵਿੱਚ ਸੀ ਮੈਂ ਤੇ ਮਰ ਜਾਵਾਂ ਪਰ ਮੇਰੀ ਮਾਂ ਨਾ ਮਰੇ। ਉਹਦੇ ਹੱਥ ਵਿੱਚ ਫੁੱਲ ਸਨ ਤੇ ਸ਼ਾਮ ਸੀ ਵਾਈਟ ਕ੍ਰਿਸਮਸ ਦੀ। ਉਹ ਮੈਨਹਟਨ ਤੇ ਖੜਾ ਫੁੱਲ ਵੇਚ ਰਿਹਾ ਸੀ। ਕਿਸੇ ਨੇ ਉਹਦੇ ਕੋਲੋਂ ਫੁੱਲ ਨਾ ਖਰੀਦੇ। ਉਹ ਸੋਚਦਾ ਰਿਹਾ, ਬਰਫ਼ ਡਿੱਗਦੀ ਰਹੀ, ਫੁੱਲ ਭੇਜਦੇ ਰਹੇ, ਸਲੀਮਾ ਭੇਜਦਾ ਰਿਹਾ। ਜੇ ਅੱਜ ਫੁੱਲ ਨਾ ਵਿਕੇ ਇਸ ਵਾਈਟ ਕ੍ਰਿਸਮਸ ਦੇ ਵਿੱਚ ਤੇ ਉਹ ਆਪਣੀ ਮਾਂ ਨੂੰ $200 ਨਹੀਂ ਭਿਜਵਾ ਸਕਦਾ। ਉਸੇ ਵੇਲੇ ਉਹਨੇ ਵੇਖਿਆ ਕਿ 2 ਕੁੜੀਆਂ ਆ ਰਹੀਆਂ ਨੇ। ਕਹਾਣੀ ਹੈ ਸਲੀਮੇ ਚਾਲਬਾਜ਼ ਦੀ, ਜਿਸ ਨੂੰ ਮੈਨਹਟਨ ਤੇ 2 ਕੁੜੀਆਂ ਮਿਲੀਆਂ, ਇੱਕ ਗੋਰੀ ਇੱਕ ਕਾਲੀ, ਦੋਨਾਂ ਦੇ ਹੱਥ ਵਿੱਚ ਫੁੱਲ ਤੇ ਉਹ ਵੀ ਉਸੇ ਥਾਂ ਮੈਨਹਟਨ ਤੇ ਫੁੱਲ ਵੇਚਣ ਆਈਆਂ ਸਨ। ਉਹਨਾਂ ਨੇ ਸਲੀਮੇ ਚਾਲਬਾਜ਼ ਨੂੰ ਇੰਜ ਵੇਖਿਆ ਕਿ ਜਿਵੇਂ ਹੁਣ ਉਹਦਾ 30 ਪਾਂਚਾ ਕਰਕੇ ਡਿਜ਼ਨ ਬਜ਼ਨ ਠਾ ਕਰ ਦੇਣਗੇ। ਸਲੀਮਾ ਚਾਲਬਾਜ਼ ਵਾਈਟ ਕ੍ਰਿਸਮਸ ਉੱਤੋਂ ਉਹਨੂੰ ਬੁਖਾਰ, ਹੱਥ ਵਿੱਚ ਫੁੱਲ ਜਿਹੜੇ ਵਿਕ ਨਹੀਂ ਰਹੇ ਤੇ ਪਿੱਛੇ ਮਾਂ ਬਿਮਾਰ। ਤੇ ਉਹ ਕੁੜੀਆਂ ਉਹ ਚਾਹੁੰਦੀਆਂ ਸਨ ਕਿ ਸਲੀਮਾ ਉੱਥੋਂ ਖਿਸਕ ਜਾਏ, ਨਿਕਲ ਜਾਏ, ਤਾਂ ਜੇ ਉਹ ਦੋਨੋਂ ਕਲੀਆਂ ਫੁੱਲ ਵੇਚ ਸਕਣ ਤੇ ਫੁੱਲ ਵੇਚ ਕੇ ਜ਼ਿੰਦਗੀ ਇੰਜੋਏ ਕਰ ਸਕਣ। ਕਿਉਂਕਿ ਕ੍ਰਿਸਮਸ ਦੀ ਉਹ ਸ਼ਾਮ ਸੀ, ਵਾਈਟ ਕ੍ਰਿਸਮਸ ਦੀ। ਤੇ ਮੈਨਹਟਨ ਤੇ ਉਹ ਦੋਨੋਂ ਕੁੜੀਆਂ ਫੁੱਲ ਵੇਚ ਰਹੀਆਂ ਸਨ
ਤੇ ਸਲੀਮਾ ਫੁੱਟਪਾਥ ਤੇ ਹੱਥ ਵਿੱਚ ਫੁੱਲ ਫੜੇ ਬੈਠਾ ਸੀ। ਇੰਜ ਲੱਗਦਾ ਸੀ ਹੁਣ ਡਿੱਗਿਆ ਕਿ ਡਿੱਗਿਆ। ਉੱਤੋਂ ਬਰਫ਼ ਡਿੱਗ ਰਹੀ ਸੀ, ਥੱਲੇ ਸਲੀਮਾ ਡਿੱਗ ਰਿਹਾ ਸੀ ਤੇ ਸ਼ਾਮ ਸੀ ਵਾਈਟ ਕ੍ਰਿਸਮਸ ਦੀ, ਜਦੋਂ ਬਰਫ਼ ਪੈ ਰਹੀ ਸੀ। ਉਹਨੇ ਨੀਮ ਗਨੂਦਗੀ ਦੇ ਆਲਮ ਵਿੱਚ ਵੇਖਿਆ ਕਿ ਉਹ ਕੁੜੀਆਂ ਕਾਫੀ ਦੇ 3 ਕੱਪ ਲੈ ਕੇ ਆਈਆਂ। ਇੱਕ ਕੁੜੀ ਨੇ ਉਹਨੂੰ ਕਾਫੀ ਦਾ ਕੱਪ ਪੇਸ਼ ਕੀਤਾ ਤੇ ਉਸ ਨੂੰ ਫਰਮਾਇਆ, ਇਸ ਤੋਂ ਪਹਿਲਾਂ ਕਿ ਅਸੀਂ ਦੋਨੋਂ ਤੈਨੂੰ ਚੁੱਕ ਕੇ ਦਰਿਆ ਹਡਸਨ ਵਿੱਚ ਸੁੱਟ ਦਈਏ, ਤੂੰ ਕਾਫੀ ਪੀ ਤੇ ਚੱਲਦਾ ਹੋ। ਤੂੰ ਇੱਥੇ ਫੁੱਲ ਨਹੀਂ ਵੇਚ ਸਕਦਾ ਕਿਉਂਕਿ ਫੁੱਲ ਅਸੀਂ ਵੇਚਣੇ ਨੇ। ਸਲੀਮੇ ਨੇ ਉਹਨੂੰ ਦੱਸਿਆ, ਤੁਸੀਂ ਫੁੱਲ ਵੇਚ ਲਓ, ਸਾਡੀ ਖੈਰ ਹੈ। ਸਲੀਮੇ ਨੇ ਦੱਸਿਆ ਕਿ ਮੈਨੂੰ ਸਿਰਫ $200 ਚਾਹੀਦੇ ਨੇ, ਕਿਉਂਕਿ ਪਿੱਛੇ ਪੱਤੋ ਕੇ ਵਿੱਚ ਉਹਦੀ ਅੰਮਾ ਬਿਮਾਰ ਹੈ। ਜੇ $200 ਨਾ ਪਹੁੰਚੇ ਤੇ ਹੋ ਸਕਦਾ ਹੈ ਕਿ ਅੰਮਾ ਦੀ ਨਬਜ਼ ਡੁੱਬ ਜਾਏ। ਜੇ ਅੰਮਾ ਦੀ ਨਬਜ਼ ਡੁੱਬ ਗਈ ਤੇ ਸਲੀਮਾ ਆਪ ਡੁੱਬ ਜਾਏਗਾ, ਉਹ ਵੀ ਦਰਿਆਏ ਹਡਸਨ ਦੇ ਵਿੱਚ। ਕੁੜੀਆਂ ਨੇ ਆਖਿਆ, ਤੇ ਫਿਰ ਸਾਡੀਆਂ ਸਟੋਰੀਆਂ ਸੁਣ। ਇੱਕ ਗੋਰੀ ਕੁੜੀ, ਆਇਰਿਸ਼ ਕੁੜੀ, ਉਸਨੇ ਆਖਿਆ, ਸਲੀਮਿਆ ਮੈਨੂੰ ਡਰੱਗਸ ਲਈ ਕਮ ਅਜ਼ ਕਮ $200 ਚਾਹੀਦੇ ਨੇ, ਇਸ ਲਈ ਕਿ ਜੇ ਡਰੱਗਸ ਮੇਰੀਆਂ ਰਗਾਂ ਵਿੱਚ ਨਾ ਗਿਆ ਤੇ ਮੈਂ ਜੀ ਨਹੀਂ ਸਕਣਾ, ਮੇਰੇ ਸਾਹ ਟੁੱਟ ਜਾਣਗੇ। ਤੇਰੀ ਮਾਂ ਜ਼ਰੂਰੀ ਨਹੀਂ, ਮੇਰੀ ਡਰੱਗਸ ਲਈ ਮੇਰੇ $200 ਜ਼ਰੂਰੀ ਨੇ, ਇਸ ਲਈ ਤੂੰ ਜਾਂਦਾ ਰਹਿ। ਉਸ ਅਫਰੀਕਨ ਕੁੜੀ ਨੇ ਆਖਿਆ, ਉਹਦੀ ਮਾਂ ਵੀ ਪਿੱਛੇ ਅਫਰੀਕਾ ਦੇ ਕਿਸੇ ਮੁਲਕ ਵਿੱਚ ਜ਼ਖਮੀ ਪਈ ਹੈ ਤੇ ਉਹਨੂੰ ਵੀ $200 ਚਾਹੀਦੇ ਨੇ, ਜਿਹੜੇ ਕਿ ਆਪਣੇ ਪਿਓ ਨੂੰ ਦੇਵੇ ਤੇ ਉਹ ਜਾ ਕੇ ਉਹਦੀ ਮਾਂ ਦਾ ਹਾਲ ਪੁੱਛੇ। ਸਾਡੇ ਦੋਨਾਂ ਦੀਆਂ ਮਜਬੂਰੀਆਂ ਤੇਰੇ ਤੋਂ ਜ਼ਿਆਦਾ ਵੱਡੀਆਂ ਮਜਬੂਰੀਆਂ ਨੇ, ਲਿਹਾਜ਼ਾ ਤੂੰ ਚੱਲ ਇੱਥੋਂ ਜਾ, ਸਾਨੂੰ ਫੁੱਲ ਵੇਚਣ ਦੇ, ਕਿਉਂਕਿ ਸ਼ਾਮ ਹੈ ਕ੍ਰਿਸਮਸ ਦੀ, ਵਾਈਟ ਕ੍ਰਿਸਮਸ ਦੀ। ਸਲੀਮੇ ਨੇ ਆਖਿਆ, ਸੋਨੀਓ ਥੈਂਕ ਯੂ ਵੈਰੀ ਮਚ, ਕਾਫੀ ਦਾ ਸ਼ੁਕਰੀਆ, ਪਰ ਇਸ ਟਾਈਮ ਬੁਖਾਰ ਨਾਲ ਮੇਰੀ ਜੋ ਹਾਲਤ ਹੈ, ਮੈਨੂੰ ਇੰਜ ਲੱਗਦਾ ਹੈ ਜਿਵੇਂ ਪੰਜਾਬ ਪੁਲਿਸ ਨੇ ਕੁੱਟ-ਕੁੱਟ ਕੇ ਮੈਨੂੰ ਬਿੱਜੂ ਬਣਾ ਦਿੱਤਾ ਹੈ। ਮੈਂ ਤੋਂ ਹਿਲ ਨਹੀਂ ਸਕਦਾ, ਸਿਰਕ ਨਹੀਂ ਸਕਦਾ, ਜਿਵੇਂ ਥੋੜੀ ਜੀ ਹਾਲਤ ਸੰਭਲੀ ਮੈਂ ਇੱਥੋਂ ਤਿਲਕ ਜਾਵਾਂਗਾ। ਤੁਸੀਂ ਫੁੱਲ ਵੇਚੋ, ਸਾਡੀ ਖੈਰ ਹੈ, ਤੁਸੀਂ ਫੁੱਲ ਵੇਚੋ, ਸਾਡੀ ਖੈਰ ਹੈ। ਬਰਫ਼ ਡਿੱਗਦੀ ਰਹੀ ਤੇ ਸ਼ਾਮ ਸੀ ਕ੍ਰਿਸਮਸ ਦੀ, ਵਾਈਟ ਕ੍ਰਿਸਮਸ ਦੀ, ਤੇ ਸ਼ਾਮ ਢਲਦੀ ਰਹੀ, ਲਾਜ਼ਾ ਲਾਜ਼ਾ, ਤੁਪਕਾ ਤੁਪਕਾ ਸ਼ਾਮ ਢਲਦੀ ਰਹੀ ਰਾਤ ਦੇ ਵਿੱਚ, ਤੇ ਰਾਤ ਗਹਿਰੀ ਹੁੰਦੀ ਗਈ ਸਫੇਦੀ ਦੇ ਵਿੱਚ, ਕਿਉਂਕਿ ਉਹ ਰਾਤ ਸੀ ਕ੍ਰਿਸਮਸ ਦੀ, ਵਾਈਟ ਕ੍ਰਿਸਮਸ ਦੀ। ਆਖਰੀ ਵੇਲੇ ਜਦੋਂ ਸਲੀਮਾ ਬੇਹੋਸ਼ ਹੋਇਆ, ਉਹਨੂੰ ਇੰਨਾ ਯਾਦ ਹੈ ਕਿ ਉਹਨੂੰ 2 ਕੁੜੀਆਂ ਮਿਲੀਆਂ ਸਨ, ਇੱਕ ਗੋਰੀ ਤੇ ਇੱਕ ਕਾਲੀ, ਤੇ ਉਹਨੇ ਨੀਮ ਗਨੂਦਗੀ ਦੇ ਆਲਮ ਵਿੱਚ ਮਹਿਸੂਸ ਕੀਤਾ ਦੋਨੋਂ ਕੁੜੀਆਂ ਉਹਦੀਆਂ ਜੇਬਾਂ ਫਰੋਲ ਰਹੀਆਂ ਸਨ। ਸਲੀਮੇ ਨੇ ਬੇਹੋਸ਼ ਹੋਣ ਤੋਂ ਪਹਿਲਾਂ ਸੋਚਿਆ, ਯਾਰ ਸਾਮਰਾਜ ਦੇ ਇਸ ਦੇਸ਼ ਵਿੱਚ ਕੁੜੀਆਂ ਵੀ ਸਾਮਰਾਜ ਨੇ ਕਿ ਇੱਕ ਬੇਹੋਸ਼ ਪਏ ਬੰਦੇ ਦੀਆਂ ਜੇਬਾਂ ਫਰੋਲ ਰਹੀਆਂ ਨੇ। ਹਾਲਾਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਬਾਂ ਦੇ ਵਿੱਚ ਇੱਕ ਵੀ ਸੈਂਟ ਨਹੀਂ, ਕਿਉਂਕਿ ਸ਼ਾਮ ਹੈ, ਰਾਤ ਹੈ ਕ੍ਰਿਸਮਸ ਦੀ, ਉਹ ਵੀ ਵਾਈਟ ਕ੍ਰਿਸਮਸ ਦੀ, ਤੇ ਮੈਨੂੰ $200 ਚਾਹੀਦੇ ਨੇ, ਜਿਹੜੇ ਮੈਂ ਪਿੱਛੇ ਆਪਣੀ ਅੰਮਾ ਨੂੰ ਘੱਲ ਸਕਾਂ, ਕਿਉਂਕਿ ਅੰਮਾ ਬਿਮਾਰ ਹੈ ਪੱਤੋ ਕੀ ਦੇ ਵਿੱਚ। ਜੇ $200 ਨਾ ਗਏ ਤੇ ਅੰਮਾ ਦੇ ਸਾਹ ਟੁੱਟ ਜਾਣੇ ਨੇ, ਉਹਦੇ ਸਾਹ ਨਹੀਂ ਟੁੱਟਣੇ, ਮੈਂ ਮਰ ਜਾਣਾ ਹੈ। ਬੇਹੋਸ਼ ਹੋ ਗਿਆ ਸਲੀਮਾ ਚਾਲਬਾਜ਼, ਕਿਉਂਕਿ ਉਹ ਸ਼ਾਮ ਸੀ ਕ੍ਰਿਸਮਸ ਦੀ, ਉਹ ਰਾਤ ਸੀ ਕ੍ਰਿਸਮਸ ਦੀ, ਵਾਈਟ ਕ੍ਰਿਸਮਸ ਦੀ, ਤੇ ਸਲੀਮਾ ਫੁੱਟਪਾਥ ਉੱਤੇ ਬੇਹੋਸ਼ ਪਿਆ ਸੀ। ਉਹਦੇ ਹੱਥ ਵਿੱਚ ਫੁੱਲ ਸਨ। ਉਹ ਸੋਚ ਰਿਹਾ ਸੀ ਬੇਹੋਸ਼ ਪਿਆ ਕਿ ਮੈਂ ਬੇਹੋਸ਼ ਹਾਂ, ਜੀ ਰਿਹਾ ਜਾਂ ਮਰ ਰਿਹਾ ਵਾਂ। ਫਿਰ ਉਹ ਇਸ ਸੋਚ ਤੋਂ ਵੀ ਗਾਫਲ ਹੋ ਗਿਆ, ਉਹਨੂੰ ਕੁਝ ਯਾਦ ਨਹੀਂ ਰਿਹਾ ਉਹ ਕਿੱਥੇ ਤੇ ਕਿਉਂ ਪਿਆ ਹੈ। ਤੇ ਉਹ ਸ਼ਾਮ ਸੀ ਕ੍ਰਿਸਮਸ ਦੀ, ਉਹ ਰਾਤ ਸੀ ਕ੍ਰਿਸਮਸ ਦੀ, ਵਾਈਟ ਕ੍ਰਿਸਮਸ ਦੀ, ਤੇ ਬਰਫ਼ ਡਿੱਗ ਰਹੀ ਸੀ। ਸਲੀਮੇ ਦੇ ਹੱਥ ਵਿੱਚ ਫੁੱਲ ਸਨ ਤੇ ਫੁੱਲਾਂ ਉੱਤੇ ਵੀ ਬਰਫ਼ ਡਿੱਗ ਰਹੀ ਸੀ। ਫੁੱਲ ਭਿੱਜ ਰਹੇ ਸਨ, ਫੁੱਲ ਸਨ, ਕੋਈ ਖਰੀਦਦਾਰ ਨਹੀਂ ਸੀ, ਸਿਰਫ ਸਲੀਮਾ ਸੀ, ਉਹ ਵੀ ਫੁੱਟਪਾਥ ਕਿਨਾਰੇ ਬੇਹੋਸ਼ ਪਿਆ। ਸਵੇਰੇ ਅੱਖ ਉਦੋਂ ਖੁੱਲੀ
ਜਦੋਂ ਇੱਕ ਪੁਲਿਸ ਅਫਸਰ ਦਾ ਠੁੱਡਾ ਧਾੜ ਕਰਕੇ ਸਲੀਮੇ ਦੀ ਕੰਧ ਤੇ ਪਿਆ ਤੇ ਸਲੀਮੇ ਨੂੰ ਹੋਸ਼ ਆਇਆ। ਸ਼ਾਮ ਕ੍ਰਿਸਮਸ ਦੀ ਮੁੱਕ ਚੁੱਕੀ ਹੈ, ਰਾਤ ਕ੍ਰਿਸਮਸ ਦੀ ਮੁੱਕ ਚੁੱਕੀ ਹੈ, ਪਰ ਬਰਫ਼ ਡਿੱਗਣਾ ਅਜੇ ਬਾਕੀ ਹੈ। ਬਰਫ਼ ਡਿੱਗ ਰਹੀ ਹੈ। ਸਲੀਮਾ ਬੇਹੋਸ਼ੀ ਤੋਂ ਹੋਸ਼ ਵਿੱਚ ਆ ਰਿਹਾ ਹੈ। ਹੱਥ ਵਿੱਚ ਫੁੱਲ ਨੇ ਜਿਨ੍ਹਾਂ ਉੱਤੇ ਬਰਫ਼ ਡਿੱਗ ਰਹੀ ਹੈ ਤੇ ਫੁੱਲ ਨਹੀਂ ਵਿਕੇ। ਸਲੀਮਾ ਬੜੇ ਆਰਾਮ ਦੇ ਨਾਲ ਉੱਠਣ ਦੇ ਚਾਹ ਵਿੱਚ ਉੱਠਿਆ, ਪਰ ਉੱਠਿਆ ਨਾ ਗਿਆ। ਸਲੀਮੇ ਦੀ ਹੈਲਪ ਉਸ ਪੁਲਿਸ ਅਫਸਰ ਨੇ ਕੀਤੀ। ਉਹਦਾ ਹੱਥ ਫੜਿਆ ਤੇ ਉਹਨੂੰ ਉਠਾਇਆ। ਉਹਨੂੰ ਆਖਿਆ, ਤੂੰ ਆਪ ਘਰ ਜਾਏਗਾ ਜਾਂ ਤੈਨੂੰ ਛੱਡ ਕੇ ਆਣਾ ਪਏਗਾ। ਸਲੀਮੇ ਨੇ ਥੋੜਾ ਜਿਹਾ ਆਪਣੇ ਆਪ ਨੂੰ ਵੇਖਿਆ। ਉਹਨੇ ਕਿਹਾ, ਹੋਵੇ ਪੰਜਾਬੀ ਤੇ ਕਿਸੇ ਗੈਰ ਦੀ ਮਦਦ ਲਵੇ, ਇਹ ਨਹੀਂ ਹੋ ਸਕਦਾ। ਉਹਨੇ ਕਿਹਾ, ਥੈਂਕ ਯੂ ਸਰ, ਮੈਂ ਜਾ ਸਕਦਾ ਹਾਂ। ਜਦੋਂ ਆਪਣੀ ਗੱਡੀ ਕੋਲ ਗਿਆ ਜਿਹੜੀ ਕਿ ਪਾਰਕਿੰਗ ਲਾਟ ਦੇ ਨਾਲ ਖੜੀ ਸੀ, ਸਲੀਮੇ ਨੇ ਜੇਬ ਵਿੱਚ ਹੱਥ ਪਾਇਆ, ਚਾਬੀ ਕੱਢੀ, ਦੂਜੀ ਜੇਬ ਵਿੱਚ ਹੱਥ ਪਾਇਆ। ਖਬਰੇ ਉਹਨੂੰ ਪੈਸੇ ਚਾਹੀਦੇ ਸਨ ਜਾਂ ਸਿਗਰਟ ਚਾਹੀਦੇ ਸਨ ਜਾਂ ਕੀ ਚਾਹੀਦਾ ਸੀ, ਕਿਉਂਕਿ ਦੂਜਾ ਹੱਥ ਖਾਲੀ ਸੀ। ਫੁੱਲ ਉੱਥੇ ਫੁੱਟਪਾਥ ਤੇ ਪਏ ਸਨ। ਪਿੱਛੇ ਉਹਦੀ ਮਾਂ ਬਿਮਾਰ ਸੀ ਪੱਤੋ ਕੀ ਦੇ ਵਿੱਚ। ਖਬਰੇ ਉਹਦੇ ਸਾਹ ਬਾਕੀ ਸਨ ਜਾਂ ਨਹੀਂ ਬਾਕੀ ਸਨ। ਸਲੀਮੇ ਨੇ ਜਦੋਂ ਦੂਜੀ ਜੇਬ ਵਿੱਚ ਹੱਥ ਪਾਇਆ ਤੇ ਇੰਜ ਲੱਗਿਆ ਕੋਈ ਛਾਪਰ ਉਹਦੀ ਜੇਬ ਵਿੱਚ ਹੈ। ਉਹਨੇ ਜੇਬ ਚੋਂ ਛਾਪਰ ਕੱਢਿਆ। ਉਹਦੇ ਵਿੱਚ $400 ਸਨ। ਸਲੀਮਾ ਜਾਣ ਗਿਆ। ਸਲੀਮਾ ਸਮਝ ਗਿਆ, ਨਾ ਉਸਨੇ ਆਪਣੇ ਡਰਗ ਲਈ ਪੈਸੇ ਲਿੱਤੇ, ਨਾ ਉਸਨੇ ਜ਼ਖਮੀ ਮਾਂ ਲਈ, ਆਪਣੇ ਪਿਓ ਲਈ ਪੈਸੇ ਜਿਹੜੇ $200 ਉਹਨੂੰ ਚਾਹੀਦੇ ਸਨ, ਨਾ ਉਹਨੇ ਲਿੱਤੇ, ਤੇ $400 ਉਹਦੀ ਜੇਬ ਵਿੱਚ ਪਾ ਦਿੱਤੇ, ਕਿਉਂਕਿ ਸਲੀਮੇ ਦੀ ਮਾਂ ਬਿਮਾਰ ਸੀ ਪਿੱਛੇ ਪੱਤੋ ਕੀ ਦੇ ਵਿੱਚ, ਤੇ ਉਹਨੂੰ ਉਹਦੀ ਦਵਾਈਆਂ ਦੇ ਪੈਸੇ ਚਾਹੀਦੇ ਸਨ। ਸਲੀਮੇ ਨੇ ਸੋਚਿਆ, ਯਾਰ ਇੰਨਾ ਪਿਆਰ ਤੇ ਸਾਡੇ ਦੇਸ਼ ਵਿੱਚ, ਸਾਡੇ ਪਿੰਡ ਵਿੱਚ, ਸਾਡੇ ਆਲ ਦੁਆਲ ਵਿੱਚ, ਸਾਨੂੰ ਉੱਥੇ ਪੰਜਾਬ ਵਿੱਚ ਕਿਸੇ ਨਾ ਦਿੱਤਾ। ਜੇ ਦਿੱਤਾ ਵੀ ਤੇ ਇਹਨਾਂ ਦੋ ਕੁੜੀਆਂ ਨੇ ਦਿੱਤਾ, ਇੱਕ ਗੋਰੀ ਸੀ ਤੇ ਇੱਕ ਕਾਲੀ ਸੀ, ਤੇ ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ। ਮੈਨੂੰ ਤੇ ਕੋਈ ਸਮਝ ਨਹੀਂ, ਜੇ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ, ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ, ਗੱਲ ਨਿੱਕੀ ਜਿਹੀ।